अस्सलामु अलैकुम सारे मेरे भरा वेले पंजाबी देखने वालियां नूं ते अज आपां भरावां दे नाल तुहानूं मिला रहे हैं। देखो कौन कौन बैठा तुसीं आप ही कमेंट च दस दिओ मैनूं ते काशी भी सिद्धा होंदिया। हाँ जी भाजी, कल एक बंदे ने कमेंट किया मैनूं भी भारती दी वीडियो बना के ते सानूं मोबाइल ते दस्सिया कर। तैनूं पता अजकल कैमरे दे रिजल्ट वाधू तो वाधू आ, बंदे नहीं पछाणे जांदे। हाँ जी ते सारे जिहड़े भी मियां दे व्लॉग नूं देखदे आ, ਇਹਦੇ ਵਲੌਗ ਨੂੰ ਲਾਈਕ ਕਰਿਆ ਕਰੋ। ਜਿਹੜਾ ਕੰਮ ਮੈਂ 10 ਸਾਲ ਤੋਂ ਸੋਚ ਰਿਹਾ ਸੀ ਕਿ ਮੈਂ ਬਣਾਉਂਗਾ ਚੈਨਲ, ਹਾਂਜੀ ਨੇ 10 ਦਿਨਾਂ ਹੀ ਸੋਚ ਕੇ ਬਣਾ ਲਿਆ। ਇਦਾਂ ਬੰਦਾ ਕਰਦਾ ਤਰੱਕੀ। ਇਹੀ ਮੈਂ 10 ਸਾਲ ਤੋਂ ਇਹੀ ਸੋਚ ਰਹੇ ਬਣਾਵਾਂਗੇ। ਲੇਕਿਨ ਜਦੋਂ ਮੈਂ ਤੇ ਨਹੀਂ ਬਣਾਇਆ, ਮੀਆਂ ਵੀ ਆਪਣਾ ਭਰਾ ਸਾਡਾ ਇੱਕੋ ਹੀ ਹਿਸਾਬ ਆ। ਮੀਆਂ ਦੇ ਚੈਨਲ ਨੂੰ ਲਾਈਕ ਕਰਿਆ ਕਰੋ, ਸਬਸਕ੍ਰਾਈਬ ਸਾਰੇ ਸਾਡੇ ਸਮਝ ਲਓ ਜਿੰਨੇ ਵੀ ਇੱਥੇ ਠਾੜ ਦੇ ਕਿਸੇ ਪਲੇਨ ਨਾਲ ਗੱਪਸ਼ਪ ਕੋਈ ਗੱਲਬਾਤ ਆ, ਮੀਆਂ ਦੇ ਵਲੌਗ ਤੇ ਆਓ। ਇੱਥੇ ਤੁਹਾਨੂੰ ਸਾਰੀ ਹਿਸਟਰੀ ਮਿਲ ਜੇਗੀ, ਕਿਹੜਾ ਆਇਆ, ਕਿਹਨੇ ਛੁੱਟੀ ਕੀਤੀ ਹੈ। हाँ जी ਹਰ ਗੱਲਬਾਤ ਤੁਹਾਨੂੰ ਮੀਆਂ ਦੇ ਵਲੌਗ ਤੇ ਸਾਰਾ ਨਾਲ ਹੀ ਮਿਲੇਗਾ। सही गल। चलो भाई बंदे वैसे ही पूछते भी ट्रेनिंग लिए कौन है कौन नहीं, फिर इस तो पता लग जाए। ਤੇ ਹਫਤੇ ਵਾਲੇ ਦਿਨ ਤੁਹਾਨੂੰ ਬਾਬੇ ਜਾ ਕੇ ਦੀਆਂ ਗੱਲਾਂ ਬਾਤਾਂ ਵੀ ਸੁਣਾਇਆ ਕਰਾਂਗੇ। बिल्कुल ਜੇ ਕਿਸੇ ਨੇ ਗਾਲਾਂ ਗੂਲਾਂ ਖਾਣੀਆਂ ਹੋਣ, ਉਹ ਬੁੱਧ ਵਾਲੇ ਦਿਨ ਰਾਬਤਾ ਕਰੇ। ਤੇ ਹਾਂਜੀ ਭਾਈ ਵਿਦੇ ਅੱਜ ਜੁਮੇਰਾਤ ਆ। ਹਾਂਜੀ ਕੀ ਦੱਸਿਆ ਕਰੋ ਜੁਮੇਰਾਤ। ਜੁਮੇਰਾਤ ਅੱਜ ਖਤਮ ਤੋਂ ਆਇਆ, ਮੁੰਡਿਆਂ ਨੇ ਪੈਸੇ ਇਕੱਠੇ ਕਰਕੇ ਦੇਤੇ ਤੇ ਖਤਮ ਮਾਸ਼ਾਅੱਲਾ ਦਵਾਇਆ ਜਾਣਾ ਅੱਜ। ਤੇ ਅੱਜ ਤੋਂ ਬਾਅਦ ਰਾਤੀ ਇਨਸ਼ਾਅੱਲਾ ਪੱਕਾ ਗਰਾਊਂਡ ਦੇ ਵਿੱਚ ਲਗਾਤਾਰ ਇਨਸ਼ਾਅੱਲਾ ਕਰੇਗਾ। ਸਾਦ ਨੇ ਆਖਿਆ ਕਿ ਮਹੀਨਾ ਪੱਠਾ ਕਰ ਜੇ ਤੇ ਇਨਸ਼ਾਅੱਲਾ ਪਾਕਿਸਤਾਨ ਦਾ ਤਗਲਾ ਪਲੇਅਰ ਆ ਤੇ ਉਹਨੇ ਇਨਸ਼ਾਅੱਲਾ ਨਾਲ ਆਈ ਹੀ ਗਿਆ, ਉਹਨੇ ਕਿਹਾ ਬਸ ਮਹੀਨਾ ਲਾਣਾ ਔਖਾ। ਹਾਂਜੀ ਵੀਡੀਓ ਚ ਵੀਡੀਓ ਲਾਏਗਾ ਮਹੀਨਾ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾਅੱਲਾ। ਇਨਸ਼ਾਅੱਲਾ। ਅੱਲਾ ਖੈਰ ਕਰੇ। ਆ ਫਰਵਰੀ ਚ ਜਿੰਨੇ ਮੈਚ ਆ ਸਾਰੇ ਖੇਡੇਗਾ ਇਨਸ਼ਾਅੱਲਾ। ਬਸ ਹੋਰ ਤੁਹਾਨੂੰ ਪਤਾ ਕਿਹੜਾ ਕਬੱਡੀ ਵਾਲਿਆਂ ਨੂੰ ਕੋਈ ਕੰਮ ਆਉਂਦਾ ਹੁੰਦਾ। ਹਾਂਜੀ ਜੋ ਅਸੀਂ ਸਾਰੇ ਪਲੇਅਰ ਤੇ ਨੌਕਰੀ ਵੀ ਕਰਦੇ, ਤੁਹਾਨੂੰ ਪਤਾ ਅਸੀਂ ਕਬੱਡੀ ਦੀ ਵਜ੍ਹਾ ਤੇ ਨੌਕਰੀ ਕਰਦੇ ਆ। ਭਾਵੇਂ ਅਸੀਂ 6 ਮਹੀਨੇ ਨਾ ਖੇਡੀਏ ਪਿੰਡਾਂ ਥਾਵਾਂ ਤੇ, ਲੇਕਿਨ ਜੇ ਮਜਬੂਰੀ ਹੈ, ਜੇ ਫੌਜ ਦੇ ਆ ਜਾਣ ਮੈਚ, ਜੇ ਸਾਡੀ ਯੂਨਿਟ ਦੇ ਆ ਜਾਣ, ਉਹ ਖੇਡਣੇ ਹੀ ਪੈਂਦੇ ਆ। ਇਸ ਲਈ ਸਾਰੇ ਫੈਨਾਂ ਨੂੰ ਅਸੀਂ ਇਹ ਦੱਸਿਆ ਜਾਂਦਾ ਵੀ ਕਬੱਡੀ ਤੋਂ ਅਸੀਂ ਬਹੁਤ ਮੁਸ਼ਕਲ ਪਿੱਛੇ ਹਟ ਸਕਦੇ ਆ। ਬਾਕੀ ਰੈਸਟਾਂ ਹੋ ਸਕਦੀਆਂ, ਸਾਲ ਵੀ ਹੋ ਸਕਦੀਆਂ, ਲੇਕਿਨ ਖੇਡਣਾ ਮਜਬੂਰੀ ਆ। ਹਾਂਜੀ ਪਲੇਅਰ ਹੈ ਪੁਰਾਣਾ, 2-2 ਸਾਲ ਬਾਅਦ ਵੀ ਮਤਲਬ ਖੇਡਦਾ। ਹੁਣ ਕਈ ਬੰਦਿਆਂ ਨੂੰ ਭੁੱਲ ਹੀ ਗਿਆ ਹੋਣਾ ਵੀ ਛਾਨਾ ਵੀ ਖੇਡੂਗਾ ਜਾਂ ਨਹੀਂ। ਦੇਖ ਲਓ ਆਪਣਾ ਸ਼ੌਕ ਆ, ਹਰ ਬੰਦਾ ਆਪਣੇ ਸ਼ੌਕ ਨੂੰ ਕਰਦਾ। ਨਹੀਂ ਇਨਸ਼ਾਅੱਲਾ ਸਾਡਾ ਇਨਸ਼ਾਅੱਲਾ ਫੇਟਾ ਪੂਰਾ। 19 ਤਰੀਕ ਨੂੰ ਮੈਚ ਹੋ ਰਿਹਾ ਸਾਈਵਾਲ ਪਕਾੜੇ। ਇਨਸ਼ਾਅੱਲਾ ਮੇਨ ਸਟਾਪਰਾਂ 'ਚ ਆਪਣਾ ਵੀਰ ਖੇਡੇਗਾ ਇਨਸ਼ਾਅੱਲਾ। ਕਾਸ਼ੀ ਹੋ ਗਿਆ, ਮੀਆਂ ਬਸ਼ਰ ਹੋ ਗਿਆ, ਹਸਾਨ ਗੁੱਜਰ ਹੋ ਗਿਆ, ਨਫੀਸ ਹੋ ਗਿਆ, ਜਦੋਂ ਵੀ ਸਾਡੇ ਪਿੰਡ ਦਾ ਜਾਨੀ ਹੋ ਮੈਚ ਗਿਆ ਹੁੰਦਾ, ਮਾਸ਼ਾਅੱਲਾ। ਜਦੋਂ ਵੀ ਸਾਡੇ ਪਿੰਡ ਦਾ ਮੈਚ ਹੁੰਦਾ ਵਾ, ਮਤਲਬ ਕੱਲ ਸਾਡਾ ਮੈਚ ਆ, ਸਾਡੇ ਪਿੰਡ ਦੇ 2-3 ਪਲੇਅਰ ਉਹ ਮੈਚ ਤੋਂ ਇੱਕ ਦਿਨ ਪਹਿਲੇ ਯੰਗ ਲੱਗਣ ਲੱਗ ਜਾਣਗੇ। ਮਤਲਬ ਉਹ ਕੱਲ ਸਾਡਾ ਮੈਚ ਆ, ਉਦੋਂ ਯੰਗ ਬਾਬਾ ਹੀ ਐ ਲੱਗਦੇ ਜਿਵੇਂ 22-23 ਸਾਲ ਦੇ ਆ। ਦੁਆ ਰੋਜ਼ ਸਾਡੇ ਪਿੰਡ ਦਾ ਮੈਚ ਹੋਣ, ਸਾਡੇ ਮੁੰਡੇ ਰੋਜ਼ ਯੰਗ ਬਣੇ ਰਹਿਣ। ਦੱਸੋ ਉਹ ਤਾਂ ਅਜੇ ਹੁਣ ਟ੍ਰੇਨਿੰਗ 4 ਦਿਨ ਕਰਦੇ ਆ। ਕੋਈ ਬੰਦਾ ਕਹਿ ਸਕਦਾ ਇਹਨਾਂ ਦੀ ਕੋਈ ਚਿੱਟਾ ਵਾਲ ਹੈਗਾ? ਹਾਂਜੀ ਦੇਖੋ ਮਾਸ਼ਾਅੱਲਾ ਪੂਰਾ ਅੱਜ ਭਾਵ ਅੱਲਾ ਖੈਰ ਕਰੇ। ਮੇਰੇ ਵਾਲਦ ਸਾਹਿਬ ਬਹੁਤ ਹੋ ਗਏ ਸੀਗੇ, ਉਹ ਤਦ ਅੱਲਾ ਕਰਕੇ ਪਾਕ ਮੈਂ ਜੰਨਤ ਗਰਾਊਂਡ ਵਿੱਚ ਨਹੀਂ ਆਇਆ। ਇਨਸ਼ਾਅੱਲਾ ਹੁਣ ਮਿਹਨਤ ਕਰ ਰਹੇ ਆ। ਅੱਲਾ ਖੈਰ ਕਰੇ ਇਨਸ਼ਾਅੱਲਾ। ਜਲਦੀ ਤੋਂ ਜਲਦੀ ਇਨਸ਼ਾਅੱਲਾ ਮੈਚ ਖੇਡਾਂਗੇ। ਕੱਲ ਦਾ ਵੈਸੇ ਮੈਚ ਨਹੀਂ ਖੇਡ ਰਿਹਾ ਮੈਂ, ਇਨਸ਼ਾਅੱਲਾ ਨੈਕਸਟ ਸਾਰੇ ਮੈਚ ਖੇਡਾਂਗੇ। ਮੈਂ ਕਿਹਾ 10 ਦਿਨ ਲਾ ਲਈਏ ਟ੍ਰੇਨਿੰਗ ਤੇ ਇਨਸ਼ਾਅੱਲਾ ਜਰਾ ਮੈਚ ਨਹੀਂ ਆਣਾ ਕਰੋ ਭੇਜ ਦੇ ਆਵਾਂਗੇ। ਅੱਲਾ ਖੈਰ ਕਰੇ ਇਨਸ਼ਾਅੱਲਾ। ਜੇ ਮੈਚ ਤੇ ਨਹੀਂ ਜਾਣਾ ਮੀਆਂ ਕਲੋ ਇਹ ਉਹ ਦਾ ਹੈਗਾ। 150 ਫਿਰ ਤੈਨੂੰ ਪਤਾ ਹੀ ਆ ਲਾਇਆ ਤੇ ਫਿਰ ਜੁਮਾ ਭਾਈ ਕੱਲ ਨੂੰ ਜੁਮਾ ਵਾ, ਜੁਮਾ ਪੜਨਾ ਇਸ ਕਰਕੇ ਤਿਆਰੀ। ਚਿੱਟੇ ਬੋਤੇ ਆ ਗਏ ਆ ਇਸ ਕਰਕੇ ਨਾ। ਚਾਨੇ ਭਾਈ ਕਿੱਦਾਂ ਟ੍ਰੇਨਿੰਗ ਹੋਈ ਆ ਜੀ ਤੁਹਾਡੀ? ਟ੍ਰੇਨਿੰਗ ਵਧੀਆ ਮਾਸ਼ਾਅੱਲਾ। ਹੁਣ ਸਾਨੂੰ ਆਪ ਹੀ ਬੋਲ ਪਿਆ ਵਾ। ਅੱਲਾ ਤਾਲਾ ਤੰਦਰੁਸਤੀ ਰੱਖੇ। ਮੈਨੂੰ ਤਾਂ ਚੰਗਾ ਲੱਗਦਾ ਹਾਂਜੀ। ਨਹੀਂ ਕਿਉਂਕਿ ਸਰਦੀਆਂ 'ਚ ਸਾਹ ਸੂਹ ਵੀ ਘੱਟ ਚੜਦਾ। ਠੰਡ ਤੇ ਥੋੜੀ ਲੱਗਦੀ, ਲੇਕਿਨ ਗਰਮੀਆਂ 'ਚ ਤਾਂ ਵੈਸੇ ਹੀ ਤੈਨੂੰ ਪਤਾ ਸਾਹ ਹੀ ਬੜਾ ਚੜਦਾ ਬੰਦੇ ਨੂੰ। ਫਿਰ ਟ੍ਰੇਨਿੰਗ ਘੱਟ ਹੁੰਦੀ। ਸਰਦੀ ਬਿਹਤਰੀਨ ਮੌਸਮ ਆ ਟ੍ਰੇਨਿੰਗ ਕਰਨ ਦਾ, ਫਰਾਕ ਫਰੂਕ ਵੀ ਖਾਣ ਦਾ। ਗਰਮੀਆਂ ਨੂੰ ਖਾਣ ਨੂੰ ਵੀ ਨਹੀਂ ਜੀ ਕਰਦਾ। ਤੁਸੀਂ ਇੱਕ ਦਿਨ ਕਿਹਾ ਸੀ ਸਤਾਰ ਨੂੰ ਵੀ ਰੈਸਟ ਕਰ ਲਓ, ਸਾਜੀ ਠੰਡ ਬਹੁਤ ਅੱਜ। ਹਾਂ ਉਹਨੇ ਬਹੁਤ, ਉਹਨੇ ਕਿਹਾ ਮੈਂ ਕੱਲ ਤੋਂ ਕੱਛਾ ਪਾ ਕੇ ਖਲੋਈ ਮੈਂ, ਤੁਹਾਨੂੰ ਠੰਡ ਲੱਗਦੀ ਹੈ। ਉਹਨੇ ਕਿਹਾ ਵੀ ਇੰਨੀ ਠੰਡ 'ਚ ਵੀ ਦੇ ਲੋ ਕੋਈ ਨਹੀਂ, ਇੱਕ ਸਵੈਟਰ ਜਿਹਾ ਹੁੰਦਾ ਸਾਦਾ ਜਿਹਾ ਬਰੀਕ ਜਿਹਾ ਉਹ ਵੀ ਪਾਇਆ। ਸਤਾਰ ਨੰਗੇ ਪੈਰੀ ਗਰਾਊਂਡ 'ਚ ਇੰਨੀ ਧੁੰਦ। ਖਰਾਕ ਬਹੁਤ ਆ, ਜਿਹੜੀ ਦੇਸੀ ਖਰਾਕਾਂ ਬਹੁਤ ਖਾਂਦਾ ਹੈ। ਉਹਨਾਂ ਲਸਣ ਟੋਟਲ ਪੂਰੀ ਫੈਮਿਲੀ ਠੰਡੀ 'ਚ ਪਾਉਂਦੀ ਵੀ ਨਹੀਂ, ਜਿੰਨਾ ਸਾਲ ਇਕੱਲਾ ਖਾ ਲੈਂਦਾ। ਤੇ 10 ਨੂੰ ਕਿੱਥੋਂ ਠੰਡ ਲੱਗਣੀ ਆ। ਹਾਂਜੀ ਬਹੁਤ ਆ ਉਸਤਾਦ ਦੀ ਸਿਹਤ ਵੀ ਵੇਖ ਲਓ, 75-80 ਸਾਲ ਉਮਰ ਹੋਣੀ ਆ। ਉਸਤਾਦ ਦੀ ਸਿਹਤ ਵੀ ਇੱਕ ਵਾਰੀ ਬੜੀ ਡਾਊਨ ਹੋ ਗਈ ਸੀ। ਡਾਕਟਰਾਂ ਨੇ ਕਿਹਾ ਸੀ ਵੀ ਹੋਰ ਕੋਈ ਬੰਦਾ ਹੁੰਦਾ ਤੇ ਸਾਨੂੰ ਨਹੀਂ ਲੱਗਦਾ ਬਚਣਾ। ਹਾਂਜੀ ਪਰ ਉਸਤਾਦਾਂ ਨੇ ਰੋਜ਼ਾ ਨਹੀਂ ਛੱਡਿਆ ਮਾਸ਼ਾਅੱਲਾ।
ਰੋਜ਼ੇ ਦੀ ਹਾਲਤ 'ਚ ਸ਼ਾਮ ਤੱਕ ਵੇਟ ਕੀਤਾ। ਬੜੀ ਉਸਤਾਦ ਦੀ ਬਾਕੀ ਅੱਲਾਹ ਤਾਲਾ ਨੇ ਉਹਨਾਂ ਨੂੰ ਉਸ ਚੀਜ਼ ਦਾ ਅਜਰ ਦਿੱਤਾ, ਅੱਲਾਹ ਤਾਲਾ ਨੇ ਸਿਹਤ ਤੰਦਰੁਸਤੀ ਦਿੱਤੀ ਮਾਸ਼ਾਅੱਲਾ। ਸ਼ਾਮ ਨੂੰ ਰੋਜ਼ਾ ਖੋਲ ਕੇ ਫੇਰੀ ਦਵਾਈ ਲਈ, ਉਸ ਤੋਂ ਪਹਿਲਾਂ ਦਵਾਈ ਨਹੀਂ ਲਈ ਉਸਤਾਦ ਨੇ। ਤੇ ਸਾਡੇ ਸਾਰੇ ਇਹ ਮਹਿਕਮੇ ਦੇ ਪਲੇਅਰ ਆ। ਮੈਂ ਇੱਕ ਹੋਰ ਵੀ ਵਲੋਗ 'ਚ ਗੱਲ ਦੱਸਣੀ ਚਾਹੂੰਗੀ, ਇੰਡੀਆ ਦੇ ਵਿੱਚ ਪਲੇਅਰ ਗੱਲਬਾਤ ਕਰਦੇ ਕਿ ਯਾਰ ਪਾਕਿਸਤਾਨੀ ਮੁੰਡੇ ਸਾਰੇ ਨੌਕਰੀ ਤੇ ਲੱਗੇ, ਜਿਹੜੇ ਵਧੀਆ ਪਲੇਅਰ ਆ। ਮੈਂ ਉਹਨੂੰ ਦੱਸਣਾ ਚਾਹੂੰਗਾ ਬਹੁਤ ਪਾਕਿਸਤਾਨ 'ਚ ਵਧੀਆ ਪਲੇਅਰ ਨਹੀਂ, ਜਿਹੜਾ ਸਾਡੇ ਮਾੜਾ ਜਿਹਾ ਦਰਮਿਆਨਾ ਪਲੇਅਰ ਵੀ ਹੈ ਨਾ, ਉਹ ਵੀ ਨੌਕਰੀ ਤੇ ਲੱਗ ਜਾਂਦਾ। ਇਹ ਟੈਨਸ਼ਨ ਨਹੀਂ ਵੀ ਸਾਡਾ ਕੋਈ ਇੰਟਰਨੈਸ਼ਨਲ ਵੀ ਪਲੇਅਰ ਹੋਵੇ। ਸਾਡੇ ਬਹੁਤ ਸਾਰੇ ਮੁੰਡੇ ਜਿਨ੍ਹਾਂ ਨੇ ਵਿਚਾਰਿਆਂ ਨੇ ਕਦੀ ਅਜੇ ਨੈਸ਼ਨਲ ਵੀ ਨਹੀਂ ਖੇਡੀ, ਲੇਕਿਨ ਉਹ ਮਹਿਕਮੇ ਆ ਸਾਡੇ ਤੇ। ਤਗੜਾ ਮੈਚ ਕੋਈ ਨਹੀਂ ਖੇਡਿਆ ਭਾਜੀ, ਮਤਲਬ ਕਿ ਤਗੜਾ ਮੈਚ ਹੀ ਕਿਸੇ ਬੰਦੇ ਨੇ ਨਹੀਂ ਖੇਡਿਆ, ਹਾਂ, ਲੇਕਿਨ ਉਹ ਵੀ ਮਹਿਕਮੇ 'ਚ ਮਹਿਕਮੇ ਖਾਸ 'ਚ। ਤੌਰ ਤੇ ਆਰਮੀ ਬਹੁਤ ਉਹਨੇ ਨਾਰਮਲ ਪਲੇਅਰ ਨੂੰ ਵੀ ਸਾਂਭਿਆ ਹੋਇਆ। ਤੇ ਇੰਡੀਆ ਪਲੇਅਰਾਂ ਨੂੰ ਵਿਚਾਰਿਆਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਜਿਹੜੇ ਉੱਥੇ ਵਧੀਆ ਖੇਡਦੇ ਆ, ਉੱਥੇ ਇੰਡੀਆ ਹੀ ਨਹੀਂ ਨਾ ਨੌਕਰੀ ਮਿਲਦੀ। ਹਾਂਜੀ ਉਹਨਾਂ ਨੂੰ ਲੱਗਦਾ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਖੇਡੇ ਪਾਕਿਸਤਾਨ 'ਚ ਉਹ ਸਾਰੇ ਭਰਤੀ ਆ। ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਨਹੀਂ, ਬਹੁਤ ਇੱਥੇ ਜਿਹੜੇ ਲੋਕਲ ਮੁੰਡੇ ਉਹ ਵੀ ਮਹਿਕਮੇ 'ਚ ਭਰਤੀ ਆ, ਉਹਨਾਂ ਦੀ ਵੀ 40-50 ਹਜ਼ਾਰ ਤਨਖਾਹ ਵਾ। ਤੇ ਬਾਕੀ ਜੇ ਇੰਡੀਆ ਦੇ ਮੁੰਡਿਆਂ ਦੀ ਵੀ ਲੱਗੀ ਹੋਣ ਤੇ ਉਹਨਾਂ ਨੂੰ ਵੀ ਬੜਾ ਨੌਕਰੀ ਦਾ ਬੜਾ ਫਾਇਦਾ ਬਹੁਤ, ਜਿੱਦਾਂ ਬੰਦੇ ਸੱਟ ਚੋਟ ਵੀ ਲੱਗ ਜਵੇ। ਉਹ ਯਾਰ ਕਿ ਸਾਡੀ ਸਰਕਾਰ ਜਿਹੜੀ ਆ ਉਹ ਇਸ ਚੀਜ਼ ਵੱਲ ਬੜੀ ਤੋਜੋ ਦਿੰਦੀ ਆ ਕਿ ਆਓ ਪਲੇਅਰ ਜਿਹੜਾ ਵੀ ਆ ਭਰਤੀ ਕਰ ਲੈਂਦੇ ਆ। ਬਾਕੀ ਉਹਨਾਂ ਦੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਆਪਣੇ ਪਲੇਅਰਾਂ ਨੂੰ ਭਰਤੀ ਕਰੋ, ਨੌਕਰੀ ਦੇਣੀ ਚਾਹੀਦੀ ਆ। ਮੁਸਤਕਬਲ ਹੁੰਦਾ ਐਂਡ ਦਾ ਇਹਨਾਂ ਦਾ। ਨੌਕਰੀ ਲੱਗੀ ਹੋਵੇ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ ਯਾਰ ਕੋਈ ਸੱਟ ਚੋਟ ਲੱਗ ਜੂਗੀ, ਸਾਡਾ ਕੱਲ ਨੂੰ ਕੀ ਬਣੂਗਾ। ਜਿੱਦਾਂ ਕਬੱਡੀ ਪਲੇਅਰ ਨੂੰ ਇਹੀ ਹੁੰਦਾ ਮੇਰਾ ਫਿਊਚਰ ਕੀ ਹੈ ਯਾਰ, ਜੇ ਮੇਰਾ ਸੱਟ ਲੱਗ ਗਈ, ਮੇਰੀ ਲੱਤ ਟੁੱਟ ਗਈ ਜਾਂ ਗੋਡਾ ਖਰਾਬ ਹੋ ਗਿਆ ਤੇ ਫਿਰ ਮੈਂ ਕਿਹੜਾ ਮੈਚ ਨਾ ਖੇਡੇ, ਉਹਨੇ ਪੈਸੇ ਕਿੱਥੋਂ ਕਮਾਣੇ। ਨੌਕਰੀ ਲੱਗੀ ਉਹਨੂੰ ਪਤਾ ਯਾਰ ਚਲੋ ਕੋਈ ਨਹੀਂ 40-50 ਹਜ਼ਾਰ ਆਊਗਾ ਹੀ। ਹਾਂਜੀ ਹਾਂਜੀ। ਤੁਹਾਨੂੰ ਪਤਾ ਸਾਡੇ ਪਾਕਿਸਤਾਨ ਉਹ ਜਿਹੜਾ ਮਾੜੇ ਪਲੇਅਰ ਦੀ ਵੀ ਨੌਕਰੀ 40-50 ਹਜ਼ਾਰ ਤੋਂ ਘੱਟ ਕੋਈ ਨਹੀਂ। ਆਹ ਮੁੰਡਾ ਹੁਣ ਬਾਹਰ ਦਾ ਹੀ ਲੱਗਾ ਹੋਇਆ, ਅਸੀਂ ਤੁਮਨੇ ਆਰਮੀ 'ਚ ਆਹ ਮੁੰਡਾ ਵੀ ਆਰਮੀ 'ਚ ਜਿਹੜਾ ਵਲੌਗ ਬਣਾ ਰਿਹਾ ਵਾ। ਮਤਲਬ ਇਹਨੂੰ ਹੁਣ 2-3 ਸਾਲ ਹੋ ਗਏ, ਕਦੀ ਗੋਡਾ ਵੀ ਖਰਾਬ ਰਿਹਾ, ਲੇਕਿਨ ਇਹ ਆਰਮੀ ਦਾ ਹੀ ਹੌਸਲਾ ਵੀਰੇ, ਜਿਹਨੇ ਇੱਦਾਂ ਦੇ ਸਾਂਭੇ ਹੋਏ ਆ ਵਿਹਲੇ ਕੋਈ ਕੰਮ ਨਹੀਂ ਕਰਦੇ। ਆਰਮੀ ਦਾ ਬਾਬਾ ਜੀ ਧੰਨਵਾਦ, ਜਿਹਨੇ ਬੜੀ ਦੁਨੀਆ ਸਾਂਭੀ ਹੈ ਭਾਈ। ਆਰਮੀ ਨੇ ਐਸਾ ਟੈਂਕ ਸਾਂਭਿਆ ਹੋਇਆ ਨਾ, ਜਿਹਨੂੰ ਆਮ ਸਿਵਲ 'ਚ ਉਹਦੇ ਫੈਮਿਲੀ ਵਾਲੇ ਵੀ ਨਹੀਂ ਸਾਂਭ ਸਕਦੇ। ਐਸੇ ਬੰਦਿਆਂ ਨੂੰ ਆਰਮੀ ਨੇ ਸਪੋਰਟ ਦਿੱਤੀ ਹੋਈ ਹੈ, ਉਹਨਾਂ ਦੀ ਖੁਰਾਕ ਪੂਰੀ ਕੀਤੀ ਹੋਈ ਹੈ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਭਾਈ ਇਦਾਂ ਹੀ ਆ ਵੀ ਆਰਮੀ ਜੰਮਦੇ ਨਿਆਣੇ ਨੂੰ ਲੈਂਦੀ ਆ। ਹਾਂ ਇਹ ਬਸ ਆਰਮੀ ਦੀ ਇਨਸਾਨ ਆ ਵੀ ਉਹ ਅੰਡਰ ਮੈਟਰਿਕ ਬੰਦਾ 18 ਸਾਲ ਵਾਲਾ ਲੈਂਦੀ ਆ, ਤੇ ਜਿਹੜਾ ਮੈਟਰਿਕ ਆ ਉਹ 22 ਸਾਲ ਵਾਲਾ ਹੁੰਦਾ। ਪਰ ਕੋਈ ਨਹੀਂ ਬੰਦਾ ਕੰਮ ਦੇਣ ਵਾਲਾ ਹੋਵੇ, ਫਿਰ 30 ਸਾਲ ਵਾਲਾ ਵੀ ਹੋਵੇ, ਉਹਨੂੰ ਵੀ ਫੌਜ 18 ਸਾਲ ਦਾ ਬਣਾ ਦਿੰਦੀ ਆ। 18 ਸਾਲ ਦਾ ਲੇਕਿਨ ਇਹ ਵੀ ਕੰਮ ਦੇਣ ਵਾਲਾ ਹੋਵੇ ਬੰਦਾ ਫੇਰ ਆ। ਪਲੇਅਰ ਦੀ ਇੱਥੇ ਦਾ ਕਦਰ ਕਰਦੇ ਆ। 30 ਸਾਲ ਦਾ ਵੀ ਹੋਵੇ ਨਾ ਤੇ ਉਹਨੂੰ 18 ਸਾਲ ਦਾ ਕਰ ਲੈਂਦੀ ਆਰਮੀ। ਹਾਂ ਇੰਨੀ ਫਾਇਦਾ ਦਿੰਦੀ ਪਲੇਅਰ ਨੂੰ। ਅਨਪੜ੍ਹ ਬੰਦੇ ਬਹੁਤੇ ਵੀ ਨਾ ਵਲੋਗ 'ਚ ਲੈਣੇ ਚਾਹੀਦੇ ਆ। ਬੇਜੀ ਦੱਸੀ ਜਾਂਦੇ ਆ ਇਹ ਕਈ ਮੁੰਡੇ ਇੰਨੇ ਵੀ ਅਨਪੜ੍ਹ ਆ ਸਾਡੇ ਕਿ ਉਹ ਅਲਫ ਨੂੰ ਕਿੱਲਾ ਕਹਿੰਦੇ ਨੇ ਸਾਰੀ ਜ਼ਿੰਦਗੀ, ਉਹਨਾਂ ਨੂੰ ਇਹ ਨਹੀਂ ਪਤਾ ਇਹ ਅਲਫ ਆ ਜਾਂ ਕਿੱਲਾ ਵਾ। ਇਹ ਕਬੱਡੀ ਵਾਲੇ ਥੋੜੇ ਜ਼ਰਾ ਅਨਪੜ੍ਹ ਹੀ ਹੁੰਦੇ ਆ। ਸਿੱਧੇ ਬੰਦੇ ਜਰਾ ਹੁੰਦੇ ਆ ਤਾਂ ਕਰਕੇ ਉਹ ਨਹੀਂ ਪਤਾ ਸਿੱਧੇ ਤੇ ਭਾਜੀ। ਜਲੇਬੀ ਵਾਂਗੂ ਹੁੰਦੇ ਆ। ਹਾਂਜੀ ਜਲੇਬੀ ਵਾਂਗੂ। ਇਦਾਂ ਦੀਆਂ ਗੱਲਾਂ ਨਹੀਂ ਇਹਨਾਂ ਨੂੰ ਆਉਂਦੀਆਂ, ਉਦਾਂ ਗੇਮ ਚੰਗੀ ਕਰ ਪਾਕਿਸਤਾਨ ਜਾਂਦੇ ਆ। ਬਹੁਤ ਗੇਮ ਦੇ ਘੱਟ ਸਿਰ ਤੇ ਮੁੰਡੇ ਭਰਤੀ ਜਿਹੜੇ ਰਹਿੰਦੇ ਆ। ਪੜ੍ਹੇ ਲਿਖੇ ਕਬੱਡੀ ਦੇ ਪਲੇਅਰ ਆ। ਮਤਲਬ ਜੇ 100 ਪਲੇਅਰ ਖੇਡਦਾ ਵਿੱਚੋਂ ਸਮੇਂ ਲਾ 7 ਪੜ੍ਹੇ ਲਿਖੇ ਆ ਤੇ ਬਾਕੀ 93 ਪਲੇਅਰ ਅਨਪੜ੍ਹ ਅੰਡਰ ਮੈਟਰਿਕ ਹੀ ਹੁੰਦੇ ਆ। ਬਿਲਕੁਲ। ਲੇਕਿਨ ਇੰਡੀਆ ਦੇ ਮੁੰਡੇ ਮੈਂ ਵੇਖੇ ਉਹ ਤਕਰੀਬਨ ਮੈਟਰਿਕ ਹਰ ਬੰਦੇ ਨੇ ਕੀਤੀ ਹੋਈ ਆ ਜਾਂ +2 ਕੀਤੀ ਹੋਈ ਆ, ਲੇਕਿਨ ਸਾਡੇ ਬੰਦੇ 7ਵੀਂ 8ਵੀਂ ਚੋਂ ਹੀ ਨਸੇ ਹੋਏ ਆ। ਉਹਦੀ ਵਜ੍ਹਾ ਬਹੁਤੀ ਇਹੀ ਹੈ ਕਿ ਇਹਨਾਂ ਨੂੰ ਨੌਕਰੀ, ਜਿੱਦਾਂ ਮੈਂ ਹੀ ਸੀ, ਮੈਂ ਮਤਲਬ ਜਦੋਂ 9ਵੀਂ ਕਲਾਸ 'ਚ ਸੀ ਤੇ ਮਤਲਬ ਮੈਂ ਉਦੋਂ ਹੀ ਭਰਤੀ ਵਾਸਤੇ ਟ੍ਰਾਇਲ ਦਿੱਤੇ ਤੇ ਹੋ ਗਏ। ਉਹ ਫਿਰ ਇਸ ਲਈ ਪੜ੍ਹਨ ਦਾ ਜੇਨ ਇੱਥੇ ਬਣਦਾ ਹੀ ਨਹੀਂ ਪਲੇਅਰਾਂ ਦਾ ਨਾ, ਉਹਨਾਂ ਨੂੰ ਮੌਕਾ ਹੀ ਲੱਭ ਜਾਂਦਾ। ਪੜ੍ਹ ਲਿਖ ਕੇ ਵੀ ਬੰਦੇ ਨੇ ਉਹੀ ਨੌਕਰੀ ਕਰਨੀ ਹੈ। ਜਦੋਂ ਅੱਲਾ ਫ੍ਰੀ 'ਚ ਹੀ ਦਵਾ ਦੇਵੇ। ਬਾਕੀ ਸਾਡਾ ਤੇ ਬੜਾ ਸਰਿਆ ਹੋਇਆ, ਅਸੀਂ ਤੇ ਮਾਲਕ ਦਾ ਜਿੰਨਾ ਸ਼ੁਕਰ ਅਦਾ ਕਰੀਏ ਘੱਟ ਆ ਬਾਬਾ ਜੀ। 10-15 ਸਾਲ ਹੋ ਗਏ ਵਿਹਲੇ ਬਹਿ ਕੇ ਤਨਖਾਹਾਂ ਲੈਣੇ ਆ, ਕਦੀ 6-6 ਮਹੀਨੇ ਨਹੀਂ ਵੀ ਖੇਡਦੇ ਵੀ ਨਹੀਂ ਤਾਂ ਵੀ ਫੌਜ ਨਹੀਂ ਪੁੱਛਦੀ। ਬਾਬਾ ਜੀ ਬੜੀ ਮਿਹਰਬਾਨੀ ਹੈ। ਆਹ ਸਾਡਾ ਕੋਚ ਆ, ਇਹਦੇ ਨਾਲ ਹੀ ਸਾਡੀਆਂ ਬਹਾਰਾਂ ਵਾ। ਨਹੀਂ ਮਾਸ਼ਾਅੱਲਾ। ਹਾਂਜੀ 5 ਸਾਲ ਵਧਾਣੀ ਆ। ਹਾਂਜੀ ਇਹ ਭਾਜੀ ਇਹਨੇ ਕਲਮ ਕੁਲਾ ਲਵਾਈ ਹੈ, ਵੈਸੇ ਵੀ ਬੜੀ ਉਮਰ ਹੋ ਗਈ ਮਾਸ਼ਾਅੱਲਾ। 18-19 ਸਾਲ ਨੌਕਰੀ ਕਰ ਲਈ ਇਸ ਬੰਦੇ ਨੇ। ਦੇਖ ਲਓ ਅੱਜ ਵੀ ਯਾਨੀ ਕਿ ਹੁਣ ਤੁਸੀਂ ਕਹਿ ਰਹੇ ਆ ਵੀ ਜਿੰਨੀ ਦੇਰ ਰਹਿੰਦੀ ਆ ਕੋਈ 6 ਮਹੀਨੇ ਸਾਲ ਜਿੰਨੀ ਵੀ ਇਹਦੀ ਗੱਲਬਾਤ ਤੁਸੀਂ ਇਹਦੇ ਨਾਲ ਰੱਖਣੀ ਆ ਵੀ ਯਾਰ ਤੇਰੀ ਮਿਹਰਬਾਨੀ 4-5 ਸਾਲ ਵਧਾ। ਰਾਣਾ ਇਹ ਕਹਿੰਦਾ 6 ਸਾਲ ਨਿਕਲ ਜਾਣ ਤਾਂ ਸਾਡੇ ਵੀ ਸੌਖੇ ਲੰਘ ਜਾਣੇ ਆ। ਯਾਰ ਯੂਟਾ ਮੈਚ ਹਿਸਾਬ ਦੇ ਹੁੰਦੇ, ਅੱਗੋਂ ਟੀਮਾਂ ਕੋਈ ਜਾਫੀ ਇੱਕ ਅੱਧਾ ਹੀ ਚੰਗਾ ਹੁੰਦਾ ਵਾ। ਤੇ ਮਤਲਬ ਇਹ ਬੁੱਢਾ ਵੀ ਹੋਇਆ, ਇਹਨੇ ਬੁੱਤਾਂ ਲਾ ਦੇਣੀਆਂ। ਨਾਲੇ ਜੇ ਉਸਤਾਦ ਬਾਸਾ 5 ਵਾਲਾ ਪਾ ਸਕਦਾ ਨਾ, ਮਤਲਬ 40-45 ਸਾਲ ਦੀ ਉਮਰ 'ਚ 7-8 ਕਬੱਡੀਆਂ ਜੀ ਉਹ ਪਾ ਸਕਦਾ, ਤੇ ਭੱਟੀ ਵੀ 10-12 ਪਾ ਸਕਦਾ, ਕੋਈ ਰੋਲਾ ਨਹੀਂ। ਜਿਹਦੀ ਕਿੰਨੀ ਹੋ ਗਈ ਸਾਡੀ ਯੂਨ ਦਾ ਸਾਡਾ ਉਸਤਾਦ ਬਾਸਾ ਹੋਇਆ, ਉਹਨੇ 45-46 ਸਾਲ ਦੀ ਉਮਰ ਦੇ ਵਿੱਚ ਵੀ ਮਜਬੂਰੀ ਸੀ, ਭੱਟੀ ਨੇ ਉਹਨੂੰ ਗੱਲ-ਗੁਲ ਸੁਣਾ ਕੇ ਕਿ ਉਸਤਾਦ ਬਾਸਿਆ ਤੂੰ ਪਾ ਦੇਣੀ ਕੁਛ ਨਹੀਂ ਹੁੰਦਾ।
ਨੇ ਭਾਈ 7-8 ਪਾਈਆਂ ਜੱਫਾ ਹੀ ਨਹੀਂ ਹੋਇਆ, ਮੈਚ ਵੀ ਜਿੱਤ ਗਏ। ਇਹ ਗੱਲ ਭਾਈ ਭਾਈ ਆਤੀ ਦੀ ਖੁਆਇਸ਼ ਆ ਵੀ ਭਾਵੇਂ ਇੱਦਾਂ ਦੇ ਆਤੀ ਦੋਵੇਂ ਇਕੱਠੇ ਰਿਟਾਇਰ ਹੋਣ 2-4 ਸਾਲ ਜਦੋਂ ਅੱਗੇ ਪਿੱਛੇ ਹੋ ਜਾਣ, ਇੱਡਾ ਲੰਬਾ ਨਾ ਵੀ ਪਹਿਲੇ ਭਾ ਹੋਵੇ ਤੇ ਵੀਜ਼ਾ ਬਾਅਦ ਚ ਭਾਤੀ ਹੋਵੇ। ਉਹ ਚਾਹੁੰਦਾ ਵੀ ਅਸੀਂ ਇਕੱਠੇ ਹੀ ਹੋਈਏ, ਕੋਈ ਸਾਲ ਖੰਡ ਦਾ ਚਲੋ ਫਰਕ ਪੈ ਜਾਵੇ ਵਧਾਉਣਾ, ਇਸ ਕਰਕੇ ਚਾਹੁੰਦਾ ਮੈਂ ਇਸ ਦੀ ਦੁਆ ਕਰਦੇ ਕਿ ਭਾਜੀ ਚਲੋ ਵਾਧੀ ਇਹ ਵੱਧ ਜਾਣੀ ਭਾਲ ਨੂੰ ਕਹਿ ਬੂਗੇ ਨੂੰ ਮੈਂ ਸੂਬੇਦਾਰ ਬਣਵਾ ਦੇਣਾ ਇਨਸ਼ਾਅੱਲਾ। ਕੀ ਬਾਤ ਆ, ਮਾਸ਼ਾਅੱਲਾ। ਭਾਜੀ ਵਲੌਗ ਦਾ ਕਰਦੇ ਆ ਪੈਂਡ ਹੁਣ, ਤੇ ਤੁਸੀਂ ਇੱਕ ਵਾਰੀ ਰਿਕੁਐਸਟ ਕਰੋ ਫਿਰ ਦੁਬਾਰਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਸ਼ੇਅਰ ਲਾਈਕ ਕਰਨ। ਚੈਨਲ ਨੂੰ ਲਾਜ਼ਮੀ ਲਾਈਕ ਕਰੋ। ਹਾਲਾਂਕਿ ਮੈਂ ਇਹ ਗੱਲ ਆਪਣੇ ਚੈਨਲ ਵਾਸਤੇ ਕਹਿਣੀ ਸੀ, ਲੇਕਿਨ ਮੈਨੂੰ 10 ਸਾਲ ਹੋ ਗਏ ਮੇਰੇ ਕੋਲ ਬਣਾਇਆ ਨਹੀਂ ਗਿਆ। ਤੇ ਇਹ ਮੀਆਂ ਨਾਲ ਸਮਝ ਲਓ ਇੱਕੋ ਹੀ ਗੱਲ ਆ, ਜਿਹੜੇ ਵੀ ਸਾਡੇ ਨਾਲ ਪਿਆਰ ਕਰਦੇ ਜਾਂ ਕਬੱਡੀ ਨਾਲ ਪਿਆਰ ਕਰਦੇ, ਉਹ ਮੀਆਂ ਦੇ ਚੈਨਲ ਨੂੰ ਲਾਜ਼ਮੀ ਲਾਈਕ ਕਰੋ। ਤੁਹਾਡੀ ਸਪੋਰਟ ਦੇ ਨਾਲ ਫੇਰ ਹੀ, ਤੁਸੀਂ ਲਾਈਕ ਫਾਲੋ ਨਾ ਕੀਤਾ ਇਹਨੇ ਵਲੌਗ ਬਣਾਉਣੋਂ ਹਟ ਜਾਣਾ। ਤੇ ਜੇ ਤੁਸੀਂ ਲਾਈਕ ਫਾਲੋ ਕਰੋਗੇ ਉਹਦਾ ਵੀ ਦਿਲ ਵਧੂਗਾ, ਉਹਦਾ ਵੀ ਜੀ ਕਰੂਗਾ ਵਲੌਗ ਬਣਾਉਂਦੇ। ਇਹ ਬੜਾ ਖੱਪਤ ਵਾਲਾ ਕੰਮ ਆ, ਐਵੇਂ ਨਹੀਂ ਹੁੰਦਾ। ਜੇ ਐਵੇਂ ਹੋਵੇ ਤੇ ਫਿਰ ਮੈਂ ਨਾ ਬਣਾ ਲੈਂਦਾ। 10 ਸਾਲ ਹੋ ਗਏ ਮੇਰੇ ਕੋਲ ਬਣਾਇਆ ਨਹੀਂ ਗਿਆ। ਇਹ ਬੜਾ ਮਿਹਨਤ ਵਾਲਾ ਕੰਮ ਹੈ ਤੇ ਤੁਸੀਂ ਸਾਰੇ ਸਪੋਰਟ ਕਰੋ ਆਪਣੇ ਭਰਾ ਦੀ। ਥੈਂਕ ਯੂ। ਓਕੇ।